ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਇਮੀਗ੍ਰੈਂਟ ਡਰਾਈਵਰਸ ਆ, ਉਹਨਾਂ ਨੂੰ ਡੀਐਮਵੀ ਦਾ ਜਿਹੜਾ ਲਾਇਸੈਂਸ ਉਹਨਾਂ ਦਾ ਰੈਵੋਕੇਸ਼ਨ ਹੋਈ ਸੀ, ਡੀਐਮਵੀ ਦਾ ਲਾਇਸੈਂਸ ਰਿਵੋਕ ਹੋਇਆ ਸੀ। ਉਹਦੀ ਵੇਟ ਦੇ ਵਿੱਚ ਆ, ਕਿਹੜੇ ਟਾਈਮ ਦੇ ਉੱਤੇ ਉਹ ਜਿਹੜਾ ਆ ਲਾਇਸੈਂਸ ਦੁਬਾਰਾ ਸ਼ੁਰੂ ਹੋਵੇ। ਕੈਲੀਫੋਰਨੀਆ ਸਟੇਟ ਜੱਜ ਨੇ ਵੀਰਵਾਰ ਨੂੰ, ਜਾਣੀ ਕਿ ਕੱਲ੍ਹ, ਉਹਨਾਂ ਨੇ ਇਹ ਕਿਹਾ ਸੀ ਭਈ ਜਦੋਂ ਤੱਕ ਜੋ ਸਟੇਟ ਆ ਉਹ ਕੰਪਲਾਈ ਨਹੀਂ ਕਰਦੀ ਹੈਗੀ, ਲਗਭਗ 13,000 ਦੇ ਕਰੀਬ ਜਿਹੜੇ ਡਰਾਈਵਰਸ ਆ ਜਿਹੜੇ ਇੰਪੈਕਟ ਹੋਏ ਸੀ, ਟੂ ਰੀਇਸ਼ੂ ਕਰੈਕਟਡ ਲਾਇਸੈਂਸ, ਤੇ ਉਦੋਂ ਤੱਕ ਹਜੇ ਅਸੀਂ ਕੋਈ ਹੋਰ ਡਿਸੀਜਨ ਨਹੀਂ ਦੇਣਾ। ਪਰ ਫੈਡਰਲ ਮੈਂਡੇਟ ਦੇ ਮੁਤਾਬਕ ਕੈਲੀਫੋਰਨੀਆ ਨੂੰ ਇਹ ਸਾਰਾ ਕੁਝ ਕਰਨਾ ਪਿਆ, ਕਿਉਂਕਿ ਉਹਨਾਂ ਨੇ ਥ੍ਰੈਟ ਕੀਤੀ ਸੀ ਵੀ ਅਸੀਂ ਤੁਹਾਡਾ ਮਿਲੀਅਨਸ ਆਫ ਡਾਲਰ ਜਿਹੜੇ ਪੈਸੇ ਆ ਉਹ ਰੋਕ ਲੈਣੇ ਹੈਗੇ। ਅਲਾਮੀਡਾ ਕਾਉਂਟੀ ਦੀ ਸੁਪੀਰੀਅਰ ਜੱਜ ਕਰੀਨ ਸ਼ਵਾਰਜ਼ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਟੈਂਪਰੇਰੀ ਆਬਸਟੀਕਲ ਹੈਗਾ ਆ। ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਆਲਰੇਡੀ 158 ਮਿਲੀਅਨ ਡਾਲਰ ਹਾਈਵੇ ਫੰਡ ਜਿਹੜਾ ਸੀ ਉਹ ਕੈਲੀਫੋਰਨੀਆ ਦਾ ਉਹ ਰੋਕ ਲਿਆ ਹੈਗਾ। ਸੋ ਉਹਨਾਂ ਨੇ ਆਰਗੂਮੈਂਟ ਇਹ ਦਿੱਤਾ ਸੀ ਵੀ ਡੀਐਮਵੀ ਨੂੰ ਜਿਹੜੇ ਆ ਇਹ ਲਾਇਸੈਂਸ ਕੈਂਸਲ ਕਰਨੇ ਚਾਹੀਦੇ ਹੈਗੇ ਆ, ਕਿਉਂਕਿ ਉੱਥੇ ਵਰਕ ਆਥੋਰਾਈਜੇਸ਼ਨ ਦੀ ਡੇਟ ਡਿਫਰੈਂਟ ਸੀ ਐਕਸਪਾਇਰੇਸ਼ਨ ਦੀ, ਤੇ ਡੀਐਮਵੀ ਦੀ ਜਿਹੜੀ ਡੇਟ ਸੀ ਉਹ ਡਿਫਰੈਂਟ ਸੀਗੀ। ਸੋ ਹਜੇ ਵੀ ਇਹ ਮਾਮਲਾ ਲਿੰਬੋ 'ਚ ਹੀ ਆ, ਲੱਗਦਾ ਨਹੀਂ ਵੀ ਇਹ ਕੁਛ ਗੱਲ ਬਣੂਗੀ, ਕਿਉਂਕਿ ਕੱਲ ਆਪਾਂ ਇੰਡੀਆਨਾ ਸਟੇਟ ਦੀ, ਹੋਰ ਸਟੇਟਾਂ ਦੀ ਵੀ ਗੱਲਬਾਤ ਜਿਹੜੀ ਕੀਤੀ ਸੀ, ਬਹੁਤ ਸਾਰੇ ਲੋਕ ਜਿਹੜੇ ਇੰਪੈਕਟ ਹੋਏ ਹੈਗੇ ਆ ਇਸ ਲਾਇਸੈਂਸ ਦੇ ਨਾਲ, ਉਹਨਾਂ ਦੇ ਜਿਹੜੇ ਰਿਵੋਕ ਕੈਂਸਲੇਸ਼ਨ ਦੇ ਕੀਤੇ ਨਾਲ। ਗਏ ਆ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਮੋਸਟਲੀ ਉਹ ਸਿੱਖ ਅਸਾਈਲਮ ਸੀਕਰਸ ਆ। ਇਹ KQED ਦੀ ਖਬਰ ਆ, ਜਿਹੜੇ ਕਹਿੰਦੇ ਵੀ ਸਿੱਖ ਅਸਾਈਲਮ ਸੀਕਰਸ ਓਰੀਜਨਲੀ ਫਰੋਮ ਪੰਜਾਬ, ਇੰਡੀਆ, ਤੇ ਉਹ ਕਹਿੰਦੇ ਵੀ ਡਿਲੇ ਜਿਹੜਾ ਆ ਅਫੋਰਡ ਨਹੀਂ ਕਰ ਸਕਦੇ ਹੈਗੇ। ਉਹਨਾਂ ਦੇ ਉੱਤੇ ਇਕਨੋਮਿਕ ਡਿਵਸਟੇਸ਼ਨ ਬਹੁਤ ਹੋਈ ਆ, ਇਕਨੋਮਿਕਲੀ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਿਆ ਹੈਗਾ। ਸੋ ਹੁਣ ਉਹ ਕੰਮ ਕਰ ਰਹੇ ਹੈਗੇ ਡਰਾਈਵਰ, ਚਾਹੇ ਉਹ ਰਾਈਡ ਸ਼ੇਅਰਿੰਗ ਆ ਜਾਂ ਹੋਰ ਇਦਾਂ ਦੀਆਂ ਜੌਬਸ, ਤਾਂ ਕਿ ਜਿਹੜਾ ਰੋਜ਼ਮਰਰਾ ਦੀ ਜ਼ਿੰਦਗੀ ਦਾ ਗੁਜ਼ਾਰਾ ਕੀਤਾ ਜਾ ਸਕੇ। ਸੋ ਬਹੁਤ ਸਾਰੇ ਜਿਹੜੇ ਇੰਪਲਾਇਰਸ ਆ ਉਹਨਾਂ ਦੇ ਉੱਤੇ ਵੀ ਕਾਫੀ ਵੱਡਾ ਅਸਰ ਪਿਆ। ਇਕੱਲਾ ਇਹ ਨਹੀਂ ਵੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ, ਈਵਨ ਲੋਕਲ ਗਵਰਨਮੈਂਟ, ਸਕੂਲ ਡਿਸਟ੍ਰਿਕਟਸ, ਟਰਾਂਸਪੋਰਟੇਸ਼ਨ ਤੇ ਲੌਜਿਸਟਿਕ ਕੰਪਨੀਜ਼, ਉਹਨਾਂ ਦੇ ਵਿੱਚ ਜਿਹੜੇ ਕਈ ਡਰਾਈਵਰ ਇਦਾਂ ਦੇ ਜਿਹੜੇ ਲਾਇਸੈਂਸ ਵਾਲੇ ਸੀ ਉਹ ਕੰਮ ਕਰਦੇ ਹੈਗੇ ਆ। ਸੋ ਓਵਰਆਲ ਜੇ ਦੇਖਿਆ ਜਾਵੇ, ਕਹਿੰਦੇ ਵੀ FMCSA ਨੇ ਜਿਹੜਾ ਪਿਛਲੇ ਮਹੀਨੇ ਰੂਲ ਆਊਟ ਕੀਤਾ ਸੀ, ਉਹਦੇ ਮੁਤਾਬਕ ਤਾਂ 2 ਲੱਖ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਦੇ ਲਾਇਸੈਂਸ ਦੇ ਉੱਤੇ ਜਿਹੜਾ ਅਸਰ ਪਊਗਾ। ਟਰੰਪ ਐਡਮਿਨਿਸਟ੍ਰੇਸ਼ਨ ਇਹ ਬਾਰ-ਬਾਰ ਆਰਗੂ ਕਰ ਰਿਹਾ ਕਿ ਜਿਹੜੀ ਸਾਡੀ ਪਾਲਿਸੀ ਆ ਉਹ ਪਬਲਿਕ ਸੇਫਟੀ ਗੈਪ ਨੂੰ ਜਿਹੜਾ ਫਿਕਸ ਕਰਨ ਦੇ ਲਈ ਹੈਗੀ ਆ, ਕਿਉਂਕਿ ਪਿਛਲੇ ਸਮੇਂ 'ਚ ਸਾਰਾ ਕੁਝ ਵਾਪਰਿਆ ਹੈਗਾ। ਕੈਲੀਫੋਰਨੀਆ ਦੇ ਵਿੱਚ 62,000 ਦੇ ਕਰੀਬ ਨੌਨ ਡੋਮਿਸਾਈਲ ਲਾਇਸੈਂਸ ਹੋਲਡਰਸ ਆ, ਜਿਨ੍ਹਾਂ ਦੀ ਜੌਬ ਜਾ ਸਕਦੀ ਹੈਗੀ ਆ, ਕਿਉਂਕਿ ਉਹਨਾਂ ਦੇ ਕੋਲ ਜਿਹੜਾ ਸਫੀਸ਼ੀਐਂਟ ਇਨਫੋਰਮੇਸ਼ਨ ਨਹੀਂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ। ਸੋ ਇੱਕ ਵੱਡਾ ਕਾਰਨ ਬਣਿਆ ਹੋਇਆ। ਜੀ।